सकते हैं। तो मैं सैफ साहब तो पुछांगी कि पंजाबी नूं असी रोज़गार दे नाल किस तरह जोड़ सकते हैं, तो बोली जिहड़ी है जुबान जिहड़ी है उस दे नाल फ्यूचर बन सकता है पंजाबी दा या साडी नवीं पीढ़ी दा या नहीं? हैलो जी, अस्सलाम वालेकुम सारे नौजवानों नूं। ते वादा करना मैं बोर नहीं करांगा, प्रैक्टिकल गल करांगा। तो ਜਦੋਂ ਅਸੀਂ ਇਨਵੀਟੇਸ਼ਨ ਕੰਪੇਨ कर रहे ਸਾਂ इस ਕਾਨਫਰੰਸ ਨੂੰ ऑर्गेनाइज ਕਰਨ ਦੇ सिलसिले 'ਚ ਤੇ ਪੂਰੇ ਪੰਜਾਬ 'ਚ ਫਿਰ ਰਹੇ ਸਾਂ, ਤੇ ਮੇਰੇ ਆਪਣੇ ਜ਼ੇਨ 'ਚ ਵੀ ਤੇ ਕੁਝ ਦੋਸਤਾਂ ਦੇ ਜ਼ੇਨ 'ਚ ਵੀ ਲੁਕਾਈ ਦੇ ਜ਼ੇਨ 'ਚ ਵੀ ਇਹ ਸਵਾਲ ਮੌਜੂਦ ਸੀ। ਮੇਰੇ ਕੋ ਕਈ ਦਫਾ ਪੁੱਛਿਆ ਗਿਆ ਕਿ ਲੋਕ ਪੰਜਾਬੀ ਕਿਉਂ ਪੜ੍ਹਨ, ਇਹਦੇ ਨਾਲ ਤੇ ਇਕੋਨਮੀ ਨਹੀਂ ਅਟੈਚ, ਰੋਜ਼ਗਾਰ ਕਿੱਥੇ ਮਿਲੇਗਾ। ਤੇ ਅੱਜ ਮੈਂ ਉਸ ਚੀਜ਼ ਦਾ ਜਵਾਬ ਦੇਣ ਆਇਆ। ਜਿੱਦਣ ਅਸੀਂ ਅਮਰ ਰਜ਼ਾ ਵੱਟੂ ਸਾਹਿਬ ਨਾਲ, ਨਾਸਰ ਢਿੱਲੂ ਸਾਹਿਬ ਨਾਲ, ਚੀਫ ਆਰਗੇਨਾਈਜ਼ਰ ਨੇ, ਇਹਨਾਂ ਦੇ ਨਾਲ ਰਾਣਾ ਸਿਕੰਦਰ ਹਯਾਤ ਸਾਹਿਬ ਕੋਲ ਗਏ, ਉਹਨਾਂ ਦੇ ਵਾਲਿਦ ਸਾਹਿਬ ਰਾਣਾ ਹਯਾਤ ਸਾਹਿਬ ਨੇ ਵੀ ਇਹੀ ਸਵਾਲ ਉਠਾਇਆ ਕਿ ਬੱਚੇ ਤਾਂ ਸਾਡੇ ਪਹਿਲੇ ਹੀ ਕਨਫਿਊਜ਼ ਨੇ ਕਿ ਸਕੂਲਾਂ ਦੇ ਵਿੱਚ ਉਰਦੂ ਵੀ ਪੜ੍ਹਾਈ ਜਾ ਰਹੀ ਹੈ ਅਤੇ ਇੰਗਲਿਸ਼ ਵੀ ਪੜ੍ਹਾਈ ਜਾ ਰਹੀ ਹੈ, ਤੁਸੀਂ ਇੱਕ ਨਵੀਂ ਜ਼ਬਾਨ ਲੈ ਕੇ ਆ ਰਹੇ ਹੋ। ਅਤੇ ਤੁਹਾਡੇ ਲੋਕਾਂ ਦੇ ਜ਼ੇਨ 'ਚ ਵੀ ਮੌਜੂਦ ਹੈ ਕਿ ਯਾਰ ਇਹ ਸੋਸ਼ਲ ਮੀਡੀਆ 'ਤੇ ਇਹਨਾਂ ਨੇ ਰੌਲਾ ਪਾਇਆ ਹੈ ਜੀਵੇ ਪੰਜਾਬੀ ਪੰਜਾਬੀ ਪੰਜਾਬੀ, ਅਤੇ ਇਹ ਕੋਈ ਖੋਖਲੀ ਜੀ ਗੱਲ ਹੈ, ਇਹ ਕੋਈ ਗੱਲ ਬਣਦੀ ਨਹੀਂ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਲੈਂਗੁਏਜ ਬੇਸਡ ਕੈਰੀਅਰਸ ਨੇ ਨਾ, ਉਹ ਇਸ ਟਾਈਮ ਟਰੈਂਡਿੰਗ 'ਤੇ ਨੇ। ਤੁਸੀਂ ਜਰਮਨ 'ਚ ਦੇਖ ਲਓ, ਜਾ ਕੇ ਜਰਮਨੀ 'ਚ ਦੇਖ ਲਓ, ਚਾਈਨਾ 'ਚ ਦੇਖ ਲਓ, ਇਹਨਾਂ ਦੇ ਟਰਾਂਸਲੇਟਰ ਹੈਵੀ ਤਨਖਾਹਾਂ ਲੈਣ ਡਏ ਨੇ। ਅਤੇ ਸਿਰਫ ਇਹ ਤੁਹਾਨੂੰ ਮੈਂ ਦੱਸਾਂਗਾ ਕਿ ਇੱਕ ਇੰਡੀਵਿਜੂਅਲ ਦੇ ਤੌਰ 'ਤੇ, ਫਿਰ ਗੌਰਮੈਂਟ ਲੈਵਲ 'ਤੇ ਵੀ ਡਿਸਕਸ ਕਰਾਂਗੇ। ਅਤੇ ਉਸ ਹਵਾਲੇ ਨਾਲ ਅਗਰ ਵੇਖਿਆ ਜਾਏ ਤਾਂ ਟਰਾਂਸਲੇਟਰ ਜਾਂ ਜਿਹੜੇ ਪੰਜਾਬੀ ਦੇ ਟੀਚਰਸ ਨੇ ਉਹ $10 ਤੋਂ ਲੈ ਕੇ $25 ਪਰ ਆਰ ਦੇ ਹਿਸਾਬ ਨਾਲ ਚਾਰਜ ਕਰ ਰਹੇ ਨੇ ਪੂਰੀ ਦੁਨੀਆ 'ਚ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਪੂਰੀ ਦੁਨੀਆ 'ਚ ਮਾਸ਼ਾਅੱਲਾ 20 ਤੋਂ 25 ਕਰੋੜ ਕਨਵਰਸੇਸ਼ਨਲ ਮਾਰਕੀਟ ਹੈ ਪੰਜਾਬੀਆਂ ਦੀ। ਇੰਨੇ ਪੰਜਾਬੀ ਜਿਹੜੇ ਨੇ ਉਹ ਪੰਜਾਬੀ ਬੋਲ ਸਕਦੇ ਨੇ, ਉਹ ਸੁਣਦੇ ਨੇ, ਸਮਝਦੇ ਨੇ। ਅਤੇ ਇੰਨੀ ਵੱਡੀ ਮਾਰਕੀਟ, ਜਾਪਾਨ ਦੀ ਆਬਾਦੀ ਤਕਰੀਬਨ 8 ਕਰੋੜ, ਅਤੇ ਇੰਨੀ ਵੱਡੀ ਆਬਾਦੀ ਵਾਸਤੇ ਫਿਰ ਅਗਰ ਤੁਸੀਂ ਉਹਦੇ ਨਾਲ ਇਕੋਨਮੀ ਅਟੈਚ ਕਰਨੀ ਹੈ ਅਤੇ ਨੌਜਵਾਨੋ ਤੁਹਾਡੇ ਵਾਸਤੇ ਮੈਂ ਗੱਲ ਜ਼ਰਾ ਗੌਰ ਕਰਿਓ। ਅਤੇ ਦੋਸਤੋ ਤੁਸੀਂ ਅੱਜ ਕੱਲ੍ਹ ਤੁਹਾਨੂੰ ਪਤਾ ਕਿ 2.5 ਮਿਲੀਅਨ ਜਿਹੜੇ ਸਾਡੇ ਲੋਕ ਨੇ ਉਹ ਫਰੀ ਲਾਂਸਰਸ ਨੇ ਪੂਰੀ ਦੁਨੀਆ 'ਚ, ਅਤੇ ਕਾਫੀ ਜ਼ਿਆਦਾ ਕੰਟਰੀਬਿਊਟ ਕਰਨ ਡਏ ਨੇ। ਉਹਨਾਂ ਵਿੱਚੋਂ ਜਿਹੜੇ ਐਕਟਿਵ ਨੇ ਉਹ ਤਕਰੀਬਨ 5.5 ਲੱਖ ਨੇ, ਜਿਨ੍ਹਾਂ ਦੀ ਅਰਨਿੰਗ $1000 ਤੋਂ ਜ਼ਿਆਦਾ ਹੈ ਐਵਰੇਜ। ਅਤੇ ਅਗਰ ਆਪਾਂ ਗੱਲ ਕਰੀਏ ਫਾਈਵਰ ਦੀ, ਅਪਵਰਕ ਦੀ, ਡਿਜੀਟਲ ਮੀਡੀਆ ਮਾਰਕੀਟਿੰਗ ਦੀ, ਸੋਸ਼ਲ ਮੀਡੀਆ ਮਾਰਕੀਟਿੰਗ ਦੀ, YouTube ਦੀ, ਅਤੇ ਜਿਹੜਾ ਜਿੰਨਾ ਵੀ ਕੰਟੈਂਟ ਮੌਜੂਦ ਹੈ ਦੂਸਰੀਆਂ ਜ਼ਬਾਨਾਂ 'ਚ ਉਹਨੂੰ ਆਪਾਂ ਟਰਾਂਸਲੇਟ ਕਰੀਏ। ਜਿਵੇਂ ਆਪਾਂ ਕਿਤਾਬਾਂ ਟਰਾਂਸਲੇਟ ਕਰ ਰਹੇ ਹਾਂ, ਇਸੇ ਤਰ੍ਹਾਂ ਹੀ ਇਹ ਜਿਹੜਾ ਲਰਨਿੰਗ ਹੈ IT ਦੀ, AI ਦੀ, ਇਹਨੂੰ ਪੰਜਾਬੀ 'ਚ ਟਰਾਂਸਲੇਟ ਕਰੀਏ। ਕਿਉਂ ਕਰੀਏ? ਇਸ ਵਾਸਤੇ ਕਿ ਸਾਡੇ ਬੱਚੇ ਇੰਗਲਿਸ਼ ਨਹੀਂ ਸਹੀ ਤਰ੍ਹਾਂ ਉਹਨੂੰ ਸਿੱਖ ਪਾ ਰਹੇ, ਅਤੇ ਅੰਡਰਸਟੈਂਡਿੰਗ ਤੁਹਾਡੀ ਇੰਨੀ ਕਲੀਅਰ ਹੋ ਜਾਏਗੀ ਨਾ। ਅਤੇ ਇਹ ਹੁਣ ਮੇਰਾ ਖਿਆਲ ਹੈ, ਮੈਨੂੰ ਇਹਦੇ 'ਤੇ ਦਲੀਲ ਦੇਣ ਦੀ ਕੋਈ ਜ਼ਰੂਰਤ ਨਹੀਂ ਕਿ ਜਿਹੜੀ ਮਾਂ ਬੋਲੀ ਹੁੰਦੀ ਹੈ, ਮਾਂ ਬੋਲੀ ਦੇ ਵਿੱਚ ਜਿੰਨਾ ਤੁਸੀਂ ਲਰਨਿੰਗ ਕਰਾ ਲੈਣੀ ਹੈ ਨਵੀਂ ਪੀੜ੍ਹੀ ਨੂੰ, ਬੱਚਿਆਂ ਨੂੰ, ਉਹ ਕਿਸੇ ਹੋਰ ਜ਼ਬਾਨ 'ਚ ਨਹੀਂ ਹੋ ਸਕਦੀ। ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਅੱਜ ਸੈਸ਼ਨ ਕਰਨਾ ਸੀ ਅਤੇ ਬਾਹਰ ਇੱਕ ਬੱਚਾ ਮਿਲਿਆ, ਉਹਦਾ ਨਾਂ ਹੈ ਇਹਤਸ਼ਾਮ ਕਾਜ਼ਮ, ਅਤੇ ਉਹਨੇ ਮੈਨੂੰ ਆਪਣਾ ਕਾਇਦਾ ਦਿਖਾਇਆ। ਰਾਣਾ ਸਿਕੰਦਰ ਹਯਾਤ ਸਾਹਿਬ ਨੇ ਤਾਂ ਮਾਸ਼ਾਅੱਲਾ ਕਿਹਾ ਕਿ 2 ਮਾਹ 'ਚ ਸਿਲੇਬਸ ਅਸੀਂ ਬਣਾ ਦਿਆਂਗੇ ਅਤੇ ਅਗਲੀ ਕਾਨਫਰੰਸ ਤੋਂ ਪਹਿਲੇ ਉਹ ਲਾਗੂ ਹੋ ਜਾਏਗਾ। ਅਸੀਂ ਉਹਨਾਂ ਦੇ ਧੰਨਵਾਦੀ ਹਾਂ, ਧੰਨਵਾਦ ਕਰਨੇ ਉਹਨਾਂ ਦਾ। ਅਤੇ ਲੇਕਿਨ ਉਹ ਬੱਚੇ ਨਾਲ ਮਿਲ ਕੇ ਉਹ ਕਾਇਦਾ ਵੇਖਿਆ ਮੈਂ, ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ 17 ਸਕੂਲਾਂ ਦੇ ਵਿੱਚ ਕਸੂਰ ਦੇ ਵਿੱਚ ਉਹਨਾਂ ਨੇ ਉਹ ਲਾਗੂ ਕਰ ਦਿੱਤਾ ਹੈ। ਉਹ ਕਾਇਦਾ ਚੂँकि ਮੈਂ ਆਪਣੇ ਕਾਲਜ HD ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨਾਲ ਅਟੈਚ ਹਾਂ ਅਤੇ ਆਪਣੇ ਅਦਾਰੇ ਦੇ ਵਿੱਚ ਕੈਰੀਅਰ ਕਾਉਂਸਲਿੰਗ ਸੈਂਟਰ ਦਾ ਹੈੱਡ ਵੀ ਹਾਂ, ਇਨਕੂਬੇਸ਼ਨ ਸੈਂਟਰ ਬਣਾਇਆ ਹੈ, ਅਤੇ ਬੱਚਿਆਂ ਨੂੰ, ਨੌਜਵਾਨਾਂ ਨੂੰ ਕੈਰੀਅਰਸ ਦੇ ਹਵਾਲੇ ਨਾਲ ਗਾਈਡ ਕਰੀਦਾ। ਅਤੇ ਮੈਨੂੰ ਬੜਾ, ਅਤੇ ਆਪਣਾ ਸਕੂਲ ਵੀ ਚਲਾ ਰਹੇ ਹਾਂ ਇੱਕ ਰੂਟਸ ਗ੍ਰਾਮਰ ਸਕੂਲ ਦੇ ਨਾਮ ਤੋਂ, ਅਤੇ ਮੇਰਾ ਇੰਟਰਸਟ ਪੈਦਾ ਹੋਇਆ ਕਿ ਦੇਖੀਏ ਤਾਂ ਸਹੀ। ਅਤੇ ਉਹਨਾਂ ਨੇ ਇੰਨਾ ਸੋਹਣਾ ਲਿਟਰੇਚਰ ਉਹਦੇ 'ਚ ਪਾਇਆ ਹੈ ਕਿ ਦਿਲ ਖੁਸ਼ ਹੋ ਗਿਆ। ਜਿਹੜੀ ਅੱਜ ਕੱਲ੍ਹ ਗੱਲ ਕੀਤੀ ਜਾਂਦੀ ਐਕਟੀਵਿਟੀ ਬੇਸਡ ਲਰਨਿੰਗ ਦੀ, ਉਹਨਾਂ ਨੇ ਉਹ ਅਲਫ ਨੂੰ ਅਗਰ ਸ਼ੁਰੂ ਕੀਤਾ ਹੈ ਅਤੇ ਉਹਨਾਂ ਨੇ ਅਲਫ ਦੇ ਰਿਲੇਟਡ ਇੱਕ ਕਹਾਣੀ ਲਿਖੀ ਹੈ। ਬੱਚਿਆਂ ਨੂੰ ਕਹਾਣੀਆਂ ਪਸੰਦ ਨੇ ਨਾ ਜੀ, ਅਤੇ ਉਹ ਕਹਾਣੀ ਦੇ ਨਾਲ ਉਹਨਾਂ ਨੇ ਉਹ ਬੜਾ ਸੋਹਣਾ ਕਾਇਦਾ ਬਣਾਇਆ। ਅਤੇ ਦੇਖੋ ਇਹ ਇਕੋਨਮੀ ਅਟੈਚ ਹੋਈ ਕਿ ਨਹੀਂ। ਮੈਂ ਉਹਨਾਂ ਨਾਲ ਵਾਅਦਾ ਕੀਤਾ ਮੈਂ ਆਪਣੇ 4 ਕੈਂਪਸਾਂ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਲਗਵਾਵਾਂਗਾ, ਅਤੇ ਰੋਜ਼ਗਾਰ ਜਨਰੇਟ ਹੋਏਗਾ ਕਿ ਨਹੀਂ ਹੋਏਗਾ।
ਇਹ ਹਜੇ ਮੈਂ ਉਹ ਗੱਲਾਂ ਕਰ ਰਿਹਾ ਜਿਹੜੇ ਅਸੀਂ ਆਪ ਕਰ ਸਕਨੇ ਆ, ਤੁਸੀਂ ਨੌਜਵਾਨ ਕਰ ਸਕਦੇ ਹੋ। ਤੇ ਗਵਰਨਮੈਂਟ ਲੈਵਲ ਤੇ ਵੀ ਦੇਖੋ ਕਿੰਨਾ ਅੱਛਾ ਹੈ ਕਿ ਗਵਰਨਮੈਂਟ ਸਾਨੂੰ ਸਪੋਰਟ ਕਰਦੀ ਪਈ ਹੈ। ਔਰ ਇਸ ਕਾਮਯਾਬੀ ਨੂੰ ਅਸੀਂ ਸੈਲੀਬ੍ਰੇਟ ਨਹੀਂ ਕਰ ਪਾਏ ਕਿਉਂਕਿ ਕਾਨਫਰੰਸ ਸੀ, ਨਾ ਵੱਟੂ ਸਾਹਿਬ ਲਾ ਸਕੇ, ਨਾ ਨਾਸਰ ਭਾਈ ਲਾ ਸਕੇ, ਨਾ ਮੈਂ ਲਗਾ ਸਕਿਆ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿ ਜਿਹੜਾ ਐਲਾਨ ਕੀਤਾ ਹੈ ਰਾਣਾ ਸਿਕੰਦਰ ਰਿਆਜ਼ ਸਾਹਿਬ ਨੇ ਕਿ ਇਹ ਸਾਨੂੰ ਤੇ ਖਾਬ ਲੱਗਦਾ ਹੈ। ਮੈਨੂੰ ਤੇ ਐਵੇਂ ਲੱਗਦਾ ਹੈ ਕਿ ਇਹ ਉਹਨਾਂ ਵੱਡੇ ਸਾਡੇ ਪੰਜਾਬੀ ਦੇ ਜਿਹੜੇ ਸੇਵਕ ਨੇ, ਜਿਹੜੇ ਟੀਚਰਸ ਨੇ, ਜਿਹੜੇ ਮੇਰਾ ਤੇ ਸਬਜੈਕਟ ਇਕਨੋਮਿਕਸ ਤੇ ਮੈਂ ਤੇ ਪੰਜਾਬੀ ਦੇ ਹਵਾਲੇ ਨਾਲ ਐਡਾ ਨਹੀਂ ਹੈ, ਲੇਕਿਨ ਮੇਰਾ ਚਲੋ ਪੰਜਾਬੀ ਨਾਲ ਪਿਆਰ ਜ਼ਰੂਰ ਹੈ। ਤੇ ਮੈਂ ਗੱਲ ਕਰਨਾ ਕਿ ਉਹਨਾਂ ਸਾਰਿਆਂ ਨੂੰ ਸਲਾਮ ਹੈ ਜਿਨ੍ਹਾਂ ਨੇ ਕਾਵਿਸ਼ਾਂ ਕੀਤੀਆਂ ਔਰ ਅੱਜ ਉਹ ਹਕੀਕਤ ਬਣ ਗਿਆ, ਉਹ ਖਾਬ ਪੂਰਾ ਹੋ ਗਿਆ। ਤੇ ਮਜਾਜਨ ਜੀ ਬੈਠੇ ਨੇ, ਇਹਨਾਂ ਨੇ ਜਿੰਨੀ ਅਵੇਅਰਨੈਸ ਕ੍ਰੀਏਟ ਕੀਤੀ ਹੈ ਸਾਡੀ ਜ਼ਬਾਨ ਦੇ ਹਵਾਲੇ ਨਾਲ, ਲਿਪੀਆਂ ਦੇ ਹਵਾਲੇ ਨਾਲ, ਲਹਿਜੇ, ਸਾਰੇ ਮਾਮਲਾਤ ਜਿਹੜੇ ਕੀਤੇ ਨੇ, ਮੈਨੂੰ ਲੱਗਦਾ ਹੈ ਪੰਜਾਬੀ ਨੈਸ਼ਨਲਿਜ਼ਮ ਦਾ ਨਾਰਾ ਜਿਹੜਾ ਉਧਰ ਚੜ੍ਹਦੇ 'ਚ ਲੱਗਿਆ ਹੈ, ਅਸੀਂ ਇਹਨਾਂ ਤੋਂ ਅੱਗੇ ਨਿਕਲਾਂਗੇ ਇਨਸ਼ਾਅੱਲਾ। ਇੱਕ ਦਿਨ ਆਏਗਾ ਕਿ ਪੂਰੀ ਦੁਨੀਆ 'ਚ ਔਰ ਮੇਰੀ ਖੁਆਇਸ਼ ਹੈ ਕਿ ਸਾਡੀ ਅਗਲੀ ਕਾਨਫਰੰਸ ਬਾਈ ਨਾਸਰ ਤੇ ਅਹਿਮਦ ਰਜ਼ਾ ਵੱਟੂ ਸਾਹਿਬ ਦੀ ਕਿਆਦਤ ਦੇ ਵਿੱਚ ਇਹ ਮਾਂ ਬੋਲੀਆਂ ਦਾ ਸਭ ਤੋਂ ਵੱਡਾ ਮੇਲਾ ਹੋਏਗਾ ਪੂਰੀ ਦੁਨੀਆ 'ਚ ਇਨਸ਼ਾਅੱਲਾ। ਔਰ ਜਿਸ ਤਰ੍ਹਾਂ ਮੈਂ ਮੌਜੂ ਤੋਂ ਹਟ ਨਾ ਜਾਵਾਂ, ਜਿਵੇਂ ਕਿ ਮੈਂ ਪੰਜਾਬੀ ਨੂੰ ਰੋਜ਼ਗਾਰ ਕਾਂਡ ਦੀ ਵੀ ਕਰੋ ਮਾਜ਼ਰਤ ਜੀ ਕੋਈ ਨਹੀਂ, ਠੀਕ ਹੈ, ਮੈਂ ਕਰ ਲੈਨੇ, ਇਹ ਵੀ ਆਉਂਦਾ। ਅੱਛਾ ਇਹ ਜੀ, ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਪੰਜਾਬੀ ਨੂੰ ਰੋਜ਼ਗਾਰ ਨਾਲ ਕਿਵੇਂ ਜੋੜਨਾ, ਤੇ ਰੋਜ਼ਗਾਰ ਨਾਲ ਆਪਾਂ ਐਵੇਂ ਜੋੜ ਸਕਨੇ ਆ ਕਿ ਬਈ ਉਹ ਸਾਰੇ ਜਿਹੜੇ ਡਿਜੀਟਲ ਐਪਸ ਨੇ ਉਹ ਪੰਜਾਬੀ 'ਚ ਤਰਜਮੇ ਕਰ ਦਿਓ, ਠੀਕ ਹੈ। ਕਾਰਟੂਨਸ ਗੁਲਾਮ ਰਸੂਲ ਤੇ ਕਨੀਜ਼ ਫਾਤਮਾ ਚੱਲਣ ਡਿਆ, ਤੇ ਆਪਣਾ ਪੰਜਾਬੀ ਦਾ ਕੋਈ ਕਾਰਟੂਨ ਦੀ ਇੰਡਸਟਰੀ ਬਹੁਤ ਬੜੀ ਹੈ, ਗੇਮਿੰਗ ਇੰਡਸਟਰੀ ਬਹੁਤ ਬੜੀ ਹੈ। ਇਹ ਨੌਜਵਾਨ ਪਿੱਛੇ ਬੈਠੇ ਨੇ, ਇਸ ਦਫਾ ਅਸੀਂ ਯੂਨੀਵਰਸਿਟੀਆਂ ਦੇ ਲਾਹੌਰ 'ਚੋਂ ਸਟੂਡੈਂਟ ਕੱਢ ਕੇ ਲਿਆਏ ਆ, ਤੇ ਪੰਜਾਬੀ ਨਾਲ ਪਿਆਰ ਪੈਦਾ ਹੋਵੇ ਇਹਨਾਂ 'ਚ। ਤੇ ਇਹ ਤੁਸੀਂ ਇਹ ਕੰਮ ਕਰੋ ਇੰਡੀਵਿਜੂਅਲ ਲੈਵਲ ਤੇ, ਗਵਰਨਮੈਂਟ ਲੈਵਲ ਤੇ ਆ ਜਾਂਦੇ ਆ ਇਨਸ਼ਾਅੱਲਾ। ਸਿਲੇਬਸ ਲਾਗੂ ਹੋ ਜਾਏਗਾ, ਸਿਲੇਬਸ ਦੀ ਪਬਲੀਕੇਸ਼ਨ ਹੋਏਗੀ, ਇਹ ਸਾਰਿਆਂ ਦਾ ਹੀ ਇਹਦੇ ਵਿੱਚ ਨਫਾ ਹੋਏਗਾ। ਤੇ ਪ੍ਰਾਇਮਰੀ ਟੀਚਰਸ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਪੰਜਾਬੀ ਦੇ ਟੀਚਰ ਤਾਇਨਾਤ ਹੋਣਗੇ। ਸਾਡੇ ਕਾਲਜਸ 'ਚ ਪੰਜਾਬੀ ਦੀਆਂ ਸੀਟਾਂ ਖਤਮ ਹੋ ਗਈਆਂ ਨੇ। ਸਾਡੇ ਬੜੀ ਖੁਸ਼ਕਿਸਮਤੀ ਹੈ ਕਿ HED ਦੇ ਵੀ ਜਿਹੜੇ ਵਜ਼ੀਰ ਨੇ ਉਹ ਰਾਣਾ ਸਿਕੰਦਰ ਰਿਆਜ਼ ਸਾਹਿਬ ਨੇ, ਤੇ ਉਹਨਾਂ ਦਾ ਬਾਰ-ਬਾਰ ਧੰਨਵਾਦ ਕਰਨ ਨੂੰ ਦਿਲ ਕਰਦਾ, ਉਹਨਾਂ ਨੇ ਸਾਡੇ ਵਾਸਤੇ ਰਸਤੇ ਆਸਾਨ ਕਰ ਦਿੱਤੇ ਨੇ। ਤੇ ਇਸ ਤਰ੍ਹਾਂ ਕਰਕੇ ਗਵਰਨਮੈਂਟ ਲੈਵਲ ਤੇ ਮੈਂ ਕਹਿੰਦਾ ਕਿ ਅਣਗਿਣਤ ਇਕਨੋਮੀ ਦੇ ਜ਼ਰੀਏ ਨੇ ਜਿਨ੍ਹਾਂ ਨਾਲ ਲੋਕਾਂ ਦਾ ਰੋਜ਼ਗਾਰ ਵੱਧ ਸਕਦਾ। ਤੇ ਅਗਰ ਆਪਾਂ ਗੱਲ ਕਰੀਏ ਰੋਜ਼ਗਾਰ ਦੀ, ਉਹ ਪਿੱਛੇ ਵਕਾਰ ਬੈਠਾ ਹੈ ਆਖਰੀ ਸੀਟ ਦੇ ਉੱਤੇ, ਤੇ ਪੰਜਾਬੀ ਵਲੌਗਿੰਗ ਦਾ, ਪੰਜਾਬੀ ਕੰਟੈਂਟ ਕ੍ਰੀਏਟਰ ਦਾ ਜਿਹੜਾ ਉਹਨੇ ਆਈਡੀਆ ਪੇਸ਼ ਕੀਤਾ, ਦੱਸੋ ਮੈਂ ਹੁਣ ਪੁੱਛਾਂ ਉਹਦੇ ਕੋਲ ਕਿੰਨੀ ਉਹਦੀ ਅਰਨਿੰਗ ਹੈ? ਇਹ ਰਾਹ ਨਹੀਂ ਹੈ, ਇਹ ਤੁਹਾਡੇ ਵਾਸਤੇ ਰਾਹ ਹੈ। ਹਾਂ, ਹਰ ਬੰਦੇ ਨੇ ਉਹੀ ਕੰਮ ਕਰਨਾ ਜਿਹੜਾ ਉਹਨੂੰ ਸੂਟ ਕਰਦਾ। ਜਿਵੇਂ ਨਾਸਰ ਦੀ ਬੜੀ ਪਿਆਰੀ ਗੱਲ ਹੈ, ਕਹਿੰਦਾ ਵੀ ਮੈਂ ਆਪਣਾ ਕੰਮ ਕਰਨਾ ਹੈ, ਵੱਟੂ ਸਾਹਿਬ ਨੇ ਆਪਣਾ ਕੰਮ ਕਰਨਾ ਹੈ, ਤੇ ਹਰ ਬੰਦਾ ਆਪਣਾ ਕੰਮ ਕਰਨ ਲੱਗ ਪਏ ਤੇ ਕੋਈ ਰੌਲਾ ਨਹੀਂ। ਪੰਜਾਬੀ ਦਾ ਨਾਰਾ ਲਾਇਆ ਜੇ ਵੱਡਿਓ, ਇਹ ਸ਼ਾਨਾਂ ਵਾਲਿਓ, ਇਹ ਪੰਜਾਬੀ ਜਿਹੜੀ ਇਹ ਇਨਸ਼ਾਅੱਲਾ ਇਹ ਰਸਤੇ ਆਸਾਨ ਹੋਣਗੇ। ਇਹ ਕਾਫਲਾ ਵੱਡਾ ਹੋ ਰਿਹਾ ਹੈ ਤੇ ਇਨਸ਼ਾਅੱਲਾ ਤੇ ਪੰਜਾਬੀ ਨੂੰ ਬੜੀ ਆਸਾਨੀ ਨਾਲ ਤੁਸੀਂ ਰੋਜ਼ਗਾਰ ਨਾਲ ਜੋੜ ਸਕਦੇ ਹੋ।